ਜੀ ਹਰਜੋਤ ਸਿੰਘ ਵਾਇਓਮਿੰਗ ਜੀ, ਇਹ ਫੇਸਬੁੱਕ ਪੋਸਟ ਆ। ਹੁਣ ਇਹ ਹੁਣ ਸਮਝ ਨਹੀਂ ਆ ਰਹੀ ਵੀ ਅਸਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਹੁਣ ਆਈਸ ਵਾਲਾ ਤੇ ਇਲੀਗਲ ਟਰੱਕ ਡਰਾਈਵਰਸ ਤੇ ਸ਼ੈਰਿਫਸ ਆ, ਉਹਨਾਂ ਨੂੰ ਸਹੁੰ ਜਿਹੜੀ ਉਹ ਚੁਕਾਈ ਜਾ ਰਹੀ ਆ। ਸੋ ਇੱਧਰ ਵੀ ਕੰਮ ਹੋਰ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਗਿਆ ਵਾਇਓਮਿੰਗ ਦੇ ਵਿੱਚ ਤਾਂ। ਜੀ। ਸੋ ਬਿਲਕੁਲ ਵਾਇਓਮਿੰਗ ਸਟੇਟ ਦੇ ਵਿੱਚ ਇਹ ਖਬਰ ਆ ਰਹੀ ਆ ਵੀ ਉੱਥੇ ਦੇ ਜਿਹੜੇ ਸ਼ੈਰਿਫ ਆ, ਉਹਨਾਂ ਨੂੰ ਸਹੁੰ ਚੁਕਾਈ ਗਈ ਆ ਵੀ ਤੁਸੀਂ ਜਿਹੜਾ ਆ ਆਫੀਸ਼ੀਅਲੀ ਆਈਸ ਵੱਲੋਂ ਕੰਮ ਕਰੋਗੇ ਐਨਫੋਰਸ ਇਮੀਗ੍ਰੇਸ਼ਨ ਲਾਜ਼ ਨੂੰ ਲੈ 1 ਕੇ। ਅਕਤੂਬਰ 2025 ਨੂੰ ਉਹਨਾਂ ਨੇ ਕੀਤੀ ਆ। ਇਹ ਕੀਤੀ ਆ। ਲੈਰਾਮੀ ਕਾਉਂਟੀ ਸ਼ੈਰਿਫ ਆਫਿਸ ਦੀ ਇਹ ਜਿਹੜੀ ਪ੍ਰੈਸ ਰਿਲੀਜ਼ ਤੁਸੀਂ ਨਾਲ ਦੇਖ ਸਕਦੇ ਆ। ਬਾਅਦ ਦੇ ਵਿੱਚ ਕਹਿ ਦੇਣਾ ਵੀ ਭਾਈ ਇਹ ਕਿੱਥੇ ਆ। ਇਹ ਸ਼ੈਰਿਫ ਜਿਹੜੇ ਉੱਥੋਂ ਦੇ ਹੈਗੇ ਨੇ, ਉਸ ਕਾਉਂਟੀ ਦੇ ਮੇਨ ਜਿਹੜੇ ਚੀਫ ਸ਼ੈਰਿਫ ਬ੍ਰਾਇਨ ਕੋਜ਼ੈਕ, ਉਹਨਾਂ ਦੀ ਇਹ ਜਿਹੜੀ ਨਿਊਜ਼ ਰਿਲੀਜ਼ ਆ ਲੈਰਾਮੀ ਕਾਉਂਟੀ ਦੇ ਦੁਆਰਾ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਆਈਸ ਦੇ ਦੁਆਰਾ ਸਹੁੰ ਚੁਕਾਈ ਗਈ ਆ, ਡੈਪੂਟਾਈਜ਼ ਕੀਤੇ ਗਏ ਆ ਸ਼ੈਰਿਫਸ। ਜੀ ਹਰਜੋਤ ਸਿੰਘ ਜੀ, ਹੁਣ ਦੱਸਿਓ ਅੱਗੇ ਪੂਰੀ ਗੱਲ। ਜੀ ਬਿਲਕੁਲ। ਸੋ ਜਿਹੜੇ ਸ਼ੈਰਿਫ ਬ੍ਰਾਇਨ ਕੋਜ਼ਿਕ ਆ ਤੇ ਹੋਰ 25 ਉਹਨਾਂ ਦੇ ਡਿਪਟੀਜ਼ ਆ, ਉਹਨਾਂ ਨੂੰ ਲਾਰੇਮੀ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਸਹੁੰ ਚੁਕਾਈ ਗਈ ਆ ਆਈਸ ਵੱਲੋਂ, ਵੀ ਉਹ ਇਮੀਗ੍ਰੇਸ਼ਨ ਲਾਜ਼ ਨੂੰ ਐਨਫੋਰਸ ਕਰਨਗੇ। ਕਹਿੰਦੇ ਵੀ ਸਾਡੀ ਪ੍ਰਾਇਓਰਟੀ ਇਹ ਹੋਊਗੀ ਹਿਊਮਨ ਟ੍ਰੈਫਿਕਿੰਗ ਨੂੰ ਰੋਕਣ ਦੇ ਲਈ, ਡਰੱਗ ਸਮਗਲਿੰਗ ਨੂੰ, ਆਇਡੈਂਟੀਫਾਈ ਡਰਾਈਵਰਸ ਵਿਦਆਊਟ ਪ੍ਰੋਪਰ ਡਾਕੂਮੈਂਟਸ ਔਰ ਏ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ। ਤੇ ਜਿਹੜੀ ਲੈਰੇਮੀ ਕਾਉਂਟੀ ਸ਼ੈਰਿਫ ਆਫਿਸ ਆ, ਉਹ ਇਹ ਕਹਿ ਰਿਹਾ ਵੀ 1,30,000 ਦੇ ਕਰੀਬ ਅਨਡਾਕੂਮੈਂਟਡ ਟਰੱਕ ਡਰਾਈਵਰਸ ਹੈਗੇ ਆ ਯੂਐਸ ਦੇ ਵਿੱਚ। ਸੋ ਹੁਣ ਤੁਸੀਂ ਦੇਖੋ ਵੀ ਜਿਹੜੇ ਵਾਇਓਮਿੰਗ ਸਟੇਟ ਜਿਨ੍ਹਾਂ ਨੇ ਜਾਣਾ ਹੈ ਭਈ, ਉਹ ਸਾਰੇ ਆਪਣਾ ਦੇਖ ਕੇ ਜਾਣ ਵੀ ਕਿਸ ਹਿਸਾਬ ਨਾਲ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦਾ ਹੈਗਾ। ਸੋ ਹੁਣ ਇਹ ਪੂਰੀ ਸਟੇਟ ਦੇ ਸ਼ੈਰਿਫ ਜਿਹੜੇ ਆ, ਇੱਕ ਕਾਉਂਟੀ ਦੇ ਜੇ ਉਹ ਨਹੀਂ ਕਿਹਾ, ਇਹਦਾ ਮਤਲਬ ਨੈਚੁਰਲੀ ਹੋਰ ਸਟੇਟ 'ਚ ਵੀ ਇਹੀ ਕੁਝ ਕਰੂਗੇ। ਹਰਜੋਤ ਸਿੰਘ ਜੀ, ਕਿਉਂਕਿ ਕਾਉਂਟੀ ਜਿਹੜੀ ਆ ਨਾ, ਉਹ ਮੈਂ ਨਾ ਮੈਪ ਦੇ ਵਿੱਚ ਦਿਖਾ ਦਿੰਦਾ। ਲੋਕੀ ਫਿਰ ਆਪਣੇ ਕਈ ਕਮਲੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਦਾਂ ਆ। 80 ਦੇ ਉੱਤੇ ਪੈਂਦੀ ਆ ਜੀ। ਇਹ 80, ਮਤਲਬ ਇਸ ਕਾਉਂਟੀ ਦੇ ਵਿੱਚੋਂ ਲੰਘ ਕੇ ਜਾਂਦਾ, ਜਿਹੜੇ ਚਾਈਨ ਕਰਕੇ ਜਿਹੜਾ ਸ਼ਹਿਰ ਆ ਉੱਥੇ ਦਾ ਵਾਇਓਮਿੰਗ ਦਾ, ਉਹ ਵਾਲੀ ਕਾਉਂਟੀ ਦੇ ਅੰਡਰ, ਉਸ ਕਾਉਂਟੀ ਦੇ ਅੰਡਰ 80 ਤੇ 25 ਦਾ ਜਿਹੜਾ ਇੰਟਰਸੈਕਸ਼ਨ ਆ, ਉੱਥੇ ਆਉਂਦਾ ਆ। ਉਹ ਵਾਲੇ ਕਾਉਂਟੀ ਦੇ ਜਿਹੜੇ ਸ਼ੈਰਿਫ ਨੇ, ਉਹਨਾਂ ਨੂੰ ਡੈਪੂਟਾਈਜ਼ ਆਈਸ ਨੇ ਕਰ ਦਿੱਤਾ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਲਾ ਐਨਫੋਰਸਮੈਂਟ ਦੇ ਜਿਹੜੇ ਹਰਜੋਤ ਸਿੰਘ ਜੀ ਕਾਨੂੰਨ ਆ, ਉਹਨਾਂ ਨੂੰ ਉਹ ਘੜੇਗੀ। ਉਹ ਹੁਣ ਬਿਲਕੁਲ ਸਾਹਮਣੇ ਆ। ਸੋ ਇਹ ਆਪਾਂ ਕਮੈਂਟਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਇਹ ਲਿੰਕ ਜਿਹੜਾ ਉਹ ਪਾ ਦਿੰਦੇ ਆ, ਤਾਂ ਹਾਂਜੀ। ਜੋ ਤੁਸੀਂ ਸਾਰੇ ਜਣੇ ਪ੍ਰੈਸ ਰਿਲੀਜ਼ ਨੂੰ ਖੁਦ ਪੜ੍ਹ ਲਓ, ਤੇ ਜਿਹਨੂੰ ਇੰਗਲਿਸ਼ ਆਉਂਦੀ ਆ ਉਹ ਫਿਰ ਅੰਡਰਸਟੈਂਡ ਕਰ ਲੈਣਗੇ ਵੀ ਇਹ ਕੀ ਜਿਹੜਾ ਇਸ ਦੇ ਵਿੱਚ ਵਾਇਓਮਿੰਗ ਵਾਲਿਆਂ ਨੇ ਕਰ ਦਿੱਤਾ ਆ, ਤੇ ਇਹਦੇ ਨਾਲ ਕੀ ਅਸਰ ਜਿਹੜਾ ਉਹ ਪਊਗਾ। ਤੁਸੀਂ ਕਹੀ ਜਾਓਗੇ ਵੀ ਖਬਰ ਚੰਗੀ ਆ ਨਹੀਂ ਚੰਗੀ ਆ, ਉਹਦੇ ਨਾਲ ਕੋਈ ਮੈਟਰ ਨਹੀਂ ਕਰਦਾ। ਅਗਲਿਆਂ ਨੇ ਇਹ ਕਰਤਾ ਆ ਤੇ ਸਾਡਾ ਫਰਜ਼ ਸੀ ਤੁਹਾਨੂੰ ਦੱਸਣਾ। ਤੁਸੀਂ ਹੁਣ ਜੇ ਅੰਡਰਸਟੈਂਡ ਕਰ ਲਓਗੇ ਤੇ ਤੁਹਾਡੇ ਲਈ ਗੁੱਡ ਆ, ਨਹੀਂ ਅੰਡਰਸਟੈਂਡ ਕਰੋਗੇ ਤਾਂ ਫਿਰ ਜਿਹੜਾ ਜਾਊਗਾ ਫਿਰ ਉਹ ਫਸੂਗਾ। ਤੇ ਫਿਰ ਉਹਨਾਂ ਨੇ ਕਹਿਣਾ ਆ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਲਾ ਦਾ ਜਿਹੜਾ ਟਾਈਟਲ 8 ਆ, ਉਸ ਨੂੰ ਲੈ ਕੇ ਜਿਹੜਾ ਉਹਦੇ ਅੰਡਰ ਸੈਕਸ਼ਨ 287 ਜੀ ਆ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦਾ, ਉਹਦੇ ਤਹਿਤ ਕਹਿੰਦੇ ਵੀ ਈਚ ਡੈਪਟੀ ਟ੍ਰੇਨਿੰਗ ਇਨ ਕਲਚਰਲ ਡਾਇਵਰਸਿਟੀ, ਪ੍ਰੋਫਾਈਲਿੰਗ, ਨੈਚੁਰਲਾਈਜੇਸ਼ਨ ਪ੍ਰੋਸੈਸ, ਡਾਕੂਮੈਂਟੇਸ਼ਨ, ਆਇਡੈਂਟੀਫਿਕੇਸ਼ਨ, ਵੀਜ਼ਾਸ, ਕਨਸਟੀਟਿਊਸ਼ਨਲ ਸਟੈਂਡਰਡਸ, ਜਿਹੜੇ ਉਹਨਾਂ ਨੇ ਸਾਰੀ ਟ੍ਰੇਨਿੰਗ ਜਿਹੜੀ ਕਹਿੰਦੇ ਵੀ ਉਹ ਕੰਪਲੀਟ ਕਰ ਲਈ ਆ। ਤੇ ਜਿਹੜੇ ਸ਼ੈਰਿਫ ਨੇ ਕੋਜ਼ੈਕ, ਉਹ ਚੀਫ ਲਾ ਐਨਫੋਰਸਮੈਂਟ ਅਫੀਸ਼ੀਅਲਸ ਦੇ ਨਾਲ ਜਿਹੜੇ ਹੋਣਗੇ ਅਮਰੀਕਾ 'ਚ, ਜਿਨ੍ਹਾਂ ਨੇ ਟ੍ਰੇਨਿੰਗ ਕਰਵਾਈ ਆ। ਤੇ ਕਹਿੰਦੇ ਵੀ ਅਸੀਂ ਦੁਬਾਰਾ ਰੀਅਫਰਮ ਕੀਤਾ, ਸਹੁੰ ਚੁੱਕਦੇ ਹਾਂ, ਪਲੈਜ ਕਰਦੇ ਹਾਂ ਵੀ ਯੂਐਸ ਦਾ ਜਿਹੜਾ ਕਨਸਟੀਟਿਊਸ਼ਨ ਆ ਉਸ ਨੂੰ ਅਸੀਂ ਫੋਲੋ ਵੀ ਕਰਾਂਗੇ ਤੇ ਉਸ ਨੂੰ ਐਨਫੋਰਸ ਵੀ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਅਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਰੇਸ, ਲੈਂਗੁਏਜ, ਐਥਨਿਸਿਟੀ ਦੇ ਜਿਹੜੇ ਉਹ ਆਧਾਰ ਦੇ ਉੱਤੇ, ਪਰ ਇਮੀਗ੍ਰੇਸ਼ਨ ਲਾ ਨੂੰ ਕਹਿੰਦੇ ਵੀ ਉਹ ਅਸੀਂ ਹੁਣ ਐਨਫੋਰਸ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ।